ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਨਾਲ ਅਸੀਂ ਹਾਜ਼ਰ ਹੋ ਚੁੱਕੇ ਹਾਂ ਅਤੇ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ। ਅਤੇ ਬਿਲਕੁਲ ਜੀ, ਚੋਣ ਸਰਗਰਮੀਆਂ ਦੇ ਉੱਤੇ ਗੱਲਬਾਤ ਰਹੇਗੀ ਅਤੇ ਵੈਸੇ ਵੀ ਨਾਲ ਦੇ ਨਾਲ ਜਿਹੜਾ ਰਾਸ਼ਟਰ ਪੱਧਰ 'ਤੇ ਜਾਂ ਪੰਜਾਬ ਪੱਧਰ 'ਤੇ ਹੋਰ ਵੀ ਕੋਈ ਗੱਲਬਾਤ ਹੋਵੇਗੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਦੇ ਉੱਤੇ ਵੀ ਜਿਹੜੀ ਆਪਾਂ ਗੱਲਬਾਤ ਆ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਬਲਤੇਜ ਪੰਨੂ ਜੀ, ਅਤੇ ਅਸਾਮ ਦੇ ਵਿੱਚ ਜਿਹੜੀ ਆਪਾਂ ਕੱਲ੍ਹ ਗੱਲ ਜਿਸ ਦੇ ਬਾਰੇ ਕੀਤਾ ਸੀ, ਜ਼ਿਕਰ ਕੀਤਾ ਸੀਗਾ ਵੀ ਅਸਾਮ ਦੇ ਵਿੱਚ ਜਿਹੜੀ ਹਿੰਸਾ ਆ ਉਹ ਹੋ ਰਹੀ ਹੈ, ਹਿੰਸਾ ਚੱਲ ਰਹੀ ਹੈ ਜਿਸ ਦੇ ਵਿੱਚ ਕਾਫੀ ਲੋਕ ਆ ਉਹਨਾਂ ਦੀ ਮੌਤ ਹੋਈ ਆ ਅਤੇ ਹਿੰਸਾ ਅਜੇ ਕਾਬੂ ਵਿੱਚ ਨਹੀਂ ਆ ਰਹੀ ਅਤੇ ਉਸ ਦੇ ਉੱਤੇ ਇਸ ਟਾਈਮ ਲੇਟੈਸਟ ਅਪਡੇਟ ਕੀ ਚੱਲ ਰਹੀ ਆ? 9 ਹੋਰ ਜਿਹੜੀਆਂ ਲਾਸ਼ਾਂ ਨੇ ਜੀ ਉਹ ਮਿਲਣ ਕਰਕੇ ਕੁੱਲ ਜਿਹੜੇ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਆ। ਬਹੁਤ ਸਹਿਮੇ ਹੋਏ ਜਿਹੜੇ ਲੋਕ ਨੇ ਉਹ ਘਰ ਛੱਡ ਕੇ ਜਾ ਰਹੇ ਨੇ ਜੀ। ਇਹ ਅਸਾਮ ਦੇ ਬਕਸਾ ਜ਼ਿਲ੍ਹੇ ਦੇ ਵਿੱਚ 9 ਲਾਸ਼ਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਔਰ ਇਹ ਪਤਾ ਲੱਗਾ ਜੀ ਕਿ ਜਿਹੜੇ ਬੰਗਾਲੀ ਭਾਸ਼ਾਈ ਮੁਸਲਿਮ ਪਿੰਡ ਵਾਸੀ ਉਹਨਾਂ ਦੇ ਕਤਲੇਆਮ ਦੇ ਨਾਲ ਸ਼ੁਰੂ ਹੋਇਆ ਇਹ ਜਿਹੜਾ ਸੀਗਾ ਜੀ। ਇਹਦੇ ਵਿੱਚ ਹੁਣ ਤੱਕ 32 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਜਿਹੜੇ ਇਹਦੇ ਉੱਤੇ ਰਾਜਨੀਤੀ ਜਿਹੜੀ ਆ ਜੀ ਉਹ ਹੋਣੀ ਸ਼ੁਰੂ ਹੋ ਗਈ ਹੈ। ਕਪਿਲ ਸਿੱਬਲ ਜਿਹੜਾ ਜੀ ਉਹਨੇ ਇਹ ਨਰਿੰਦਰ ਮੋਦੀ ਦੇ ਉੱਤੇ ਤਿੱਖੇ ਹਮਲੇ ਕੀਤੇ ਨੇ ਇਸ ਮਾਮਲੇ 'ਚ ਔਰ ਇਹਦੇ ਵਾਸਤੇ ਦੋਸ਼ੀ ਜਿਹੜਾ ਨਰਿੰਦਰ ਮੋਦੀ ਨੂੰ ਠਹਿਰਾਇਆ। ਇਸੇ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਦੀ ਰੈਲੀ ਤੋਂ ਬਾਅਦ ਇਹ ਹਿੰਸਾ ਜਿਹੜੀ ਹੈ ਜੀ ਕੋਕਰਾਝਾਰ ਦੇ ਵਿੱਚ ਫੈਲੀ ਹੈ। ਇਹਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਇਹਦੇ ਵਾਸਤੇ ਪ੍ਰਸ਼ਾਸਨ ਜਿਹੜਾ ਜੀ ਉਹ ਆਪਣੇ ਹੱਥ ਪੈਰ ਮਾਰ ਰਿਹਾ ਹੈ। ਪਰ ਇਹ ਕਿਹਾ ਜਾ ਰਿਹਾ ਕਿ ਪਿਛਲੇ ਹੁਣ ਕੁਝ ਘੰਟਿਆਂ ਤੋਂ ਉਮੀਦ ਬੱਝੀ ਆ ਰਹੀ ਕਿ ਕੁਝ ਸ਼ਾਂਤੀ ਹੈ, ਪਰ ਨਾਲ ਦੀ ਨਾਲ ਜਦੋਂ ਇੱਕ ਧੜਾ ਮਾਰ ਜਾਂਦਾ ਫਿਰ ਦੂਜੇ ਧੜੇ ਵਾਲੇ ਜਿਹੜੇ ਨੇ ਜੀ ਉਹ ਸਰਗਰਮ ਹੋ ਕੇ ਉਹ ਵੀ ਮਾਰਨੇ ਸ਼ੁਰੂ ਕਰ ਦਿੰਦੇ ਨੇ। ਜੀ ਜੀ ਬਿਲਕੁਲ ਜੀ, ਜਿਹੜਾ ਫਿਰਕੂ ਜਿਹੜੀ ਹਿੰਸਾ ਆਪਾਂ ਕਹਿ ਸਕਦੇ ਹਾਂ ਉਹ ਬਿਲਕੁਲ ਇੱਕ ਗਲਤ ਚੀਜ਼ ਆ ਅਤੇ ਇਸ ਦਾ ਜਿਹੜਾ ਆਮ ਲੋਕਾਂ ਨੂੰ ਜਿਹੜਾ ਨੁਕਸਾਨ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਹੁੰਦਾ ਆ। ਅਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਸਿਆਸਤ ਇਸ ਦੇ ਉੱਤੇ ਸ਼ੁਰੂ ਹੋ ਚੁੱਕੀ ਹੈ, ਰੋਟੀਆਂ ਸੇਕਣੀਆਂ ਉਹਨਾਂ ਨੇ ਸਿਆਸਤਦਾਨਾਂ ਨੇ ਆਪਣੀਆਂ ਸ਼ੁਰੂ ਕਰ ਦਿੱਤੀਆਂ ਆ। ਅਗਲੀ ਜਿਹੜੀ ਉਹ ਗੱਲਬਾਤ ਕਰਦੇ ਹਾਂ ਜਿਸ ਦੇ ਵਿੱਚ ਸ਼ਰਮ ਆਉਂਦੀ ਹੈ, ਜਿਹੜੀ ਉਹ ਤਸਵੀਰ ਅੱਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਿਰਕ ਜਿਹੜਾ ਕੌਂਸਲਰ ਆ ਅਕਾਲੀ ਭਾਜਪਾ ਗਠਜੋੜ ਦਾ, ਜਿੱਥੇ ਕਿ ਜਿਸ ਬੰਦੇ ਨੇ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਟਿਆਲੇ ਤੋਂ, ਉਹਨਾਂ ਦੇ ਉੱਤੇ ਹਮਲਾ ਕੀਤਾ ਸੀ, ਉਸ ਨੂੰ ਜਿਹੜੀ ਹੈ ਜੀ ਜ਼ਮਾਨਤ ਮਿਲੀ ਹੈ ਅਤੇ ਉਸ ਦੇ ਗੱਲ ਦੇ ਵਿੱਚ ਕਾਫੀ ਹਾਰ ਦੇਖੇ ਗਏ ਆ। ਇਸ ਦੇ ਉੱਤੇ ਤੁਹਾਡੀ ਕੀ ਟਿੱਪਣੀ ਹੈ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ, ਲੇਟੈਸਟ ਅਪਡੇਟ ਕੀ ਆ? ਦੇਖੋ, ਉਹਦੇ ਤੇ ਜਿਹੜਾ ਧਾਰਾਵਾਂ ਹੀ ਲਾਈਆਂ ਗਈਆਂ ਸਨ ਉਹ ਬੜੀਆਂ ਮਾਮੂਲੀ ਜਿਹੀਆਂ ਸਨ। 353, 186, 323 ਤੇ ਸ਼ਾਂਤ ਕਰਨ ਦੇ ਵਾਸਤੇ ਹੀ ਸੀਗੀਆਂ ਜੀ। 307 ਜਿਹੜੀ ਇਰਾਦਾ ਕਤਲ ਦੀ ਧਾਰਾ ਦੀ ਮੰਗ ਕਰ ਰਹੇ ਸੀ ਆਮ ਆਦਮੀ ਪਾਰਟੀ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਔਰ ਪੁਲਿਸ ਨੇ ਮੈਡੀਕਲ ਰਿਪੋਰਟ ਜਿਹੜੀ ਆ ਲੈਂਦੇ ਕਿਉਂਕਿ ਹੱਡੀ ਟੁੱਟੀ ਹੈ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨੱਕ ਦੀ। ਉਹਨਾਂ ਕਿਹਾ ਸੀਗਾ ਉਸ ਤੋਂ ਬਾਅਦ ਜਿਹੜੀ ਧਾਰਾ ਸ਼ਾਇਦ ਇਹਦੇ ਵਿੱਚ ਜੋੜੀ ਜਾਊਗੀ। ਸੋ ਰਸੂਲਪੁਰ ਸੈਦਾ ਪਿੰਡ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ ਰਜਿੰਦਰ ਸਿੰਘ ਵਿਰਕ, ਉਹਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਗਈ ਹੈ। ਚਲੋ ਜ਼ਮਾਨਤ ਤਾਂ ਕਾਨੂੰਨ ਦੇ ਮੁਤਾਬਕ ਉਹ ਲੈ ਸਕਦਾ, ਉਹ ਮਿਲ ਵੀ ਜਾਣੀ ਸੀਗੀ। ਪਰ ਬੇਸ਼ੱਕ ਵਾਲੀ ਜਿਹੜੀ ਗੱਲ ਇਹ ਹੈ ਜੀ ਕਿ ਜਿਹੜੇ ਅਕਾਲੀ ਲੀਡਰ ਨੇ ਜੀ ਉਹ ਅੱਗੋਂ ਉਹਨੂੰ ਜਿਵੇਂ ਲੈਣ ਗਏ ਜੇਲ੍ਹ ਤੋਂ ਬਾਹਰ, ਜਿਵੇਂ ਪਤਾ ਨਹੀਂ ਕਿੱਡਾ ਕੁ ਵੱਡਾ ਕੋਈ ਮੋਰਚਾ ਜਿਹੜਾ ਉਹ ਫਤਿਹ ਕਰਕੇ ਆਇਆ ਹੋਵੇ ਔਰ ਉਹਦੇ ਜਿਹੜਾ ਜੀ ਹਾਰ ਜਿਹੜੇ ਨੇ ਉਹ ਪਾ ਕੇ ਲੱਦ ਕੇ ਉਹਨੂੰ ਜੇਲ੍ਹ ਦੇ ਵਿੱਚੋਂ ਲੈ ਕੇ ਆਉਂਦਾ। ਇਹਦਾ ਮਤਲਬ ਇਹ ਜੀ ਕਿ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਹਮਲਾ ਕਰਦੇ ਨੇ, ਜਿਹੜੇ ਹਿੰਸਾ ਕਰਦੇ ਨੇ, ਉਹਨਾਂ ਨੂੰ ਢੁਕਵੀਂ ਥਾਂ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਮੇਰਾ ਖਿਆਲ ਕਮ ਸੇ ਕਮ ਜੇ ਉਹਨੂੰ ਜ਼ਮਾਨਤ ਮਿਲੀ ਗਈ ਸੀ ਤਾਂ ਚੁੱਪ ਕਰਕੇ ਉਹਨੂੰ ਘਰੇ ਜਿਹੜਾ ਜਾਣਾ ਚਾਹੀਦਾ ਸੀ। ਇਹ ਤਾਂ ਜ਼ਖਮਾਂ ਦੇ ਉੱਤੇ ਲੂਣ ਜਿਹੜੇ ਆ ਲੋਕਾਂ ਦੇ ਛਿੜਕਣ ਵਾਲੀ ਗੱਲ ਹੈ ਔਰ ਖਾਸ ਤੌਰ ਦੇ ਉੱਤੇ ਜਿਵੇਂ ਮੈਂ ਕਿਹਾ ਕਿ ਇੱਕ ਕਿਸਮ ਦੇ ਨਾਲ ਇਹਨਾਂ ਚੀਜ਼ਾਂ ਨੂੰ ਬੜਾਵਾ ਦੇਣ ਵਾਲੀ ਗੱਲ ਹੀ ਹੈ ਵੀ ਕਰੋਗੇ ਤੇ ਇਹੋ ਜਿਹਾ ਮੁੜ ਕੇ ਮਾਨ ਸਨਮਾਨ ਤੁਹਾਡਾ ਹੋਊਗਾ। ਬਿਲਕੁਲ ਜੀ, ਬਿਲਕੁਲ ਜੀ, ਅਤੇ ਫਿਰ ਲੋਕ ਆ ਜ਼ਰੂਰ ਜਿਹੜੇ ਜੀ ਹੋਰ ਵੀ ਜ਼ਿਆਦਾ ਇਸ ਚੀਜ਼ ਦੇ ਵੱਲ ਵੱਧ ਸਕਦੇ ਆ, ਹਿੰਸਕ ਰੂਪ ਜਿਹੜਾ ਅਖਤਿਆਰ ਕਰਨਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਸ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਸਨੇ ਇੱਕ ਵਾਰੀ ਫਿਰ ਜਿਹੜਾ ਜੀ ਸਖਤ ਨੋਟਿਸ ਲਿਆ ਆ ਜਿਸ ਦੇ ਵਿੱਚ ਜੇਤਲੀ ਅਤੇ ਕੈਪਟਨ ਅਮਰਿੰਦਰ ਜਿਹੜੇ ਨੇ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀਟ ਤੋਂ ਲੋਕ ਸਭਾ ਦੇ ਹਲਕੇ ਤੋਂ ਖੜ੍ਹੇ ਸਨ, ਵਾਧੂ ਖਰਚਾ ਕਰਨ ਦੇ ਲਈ ਉਹਨਾਂ ਨੇ ਨੋਟਿਸ ਜਾਰੀ ਕੀਤੇ ਆ। ਉਸ ਦੇ ਉੱਤੇ ਕੀ ਲੇਟੈਸਟ ਚੱਲ ਰਿਹਾ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਗੇ ਡਾਕਟਰ ਦਲਜੀਤ ਸਿੰਘ, ਉਹਨਾਂ ਦੇ ਬਾਰੇ ਇਲੈਕਸ਼ਨ ਕਮਿਸ਼ਨ ਦਾ ਕੀ ਕਹਿਣਾ ਰਿਹਾ? ਉਹਨਾਂ ਦੇ ਬਾਰੇ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਜੀ ਕਿ ਉਹਨਾਂ ਦਾ ਖਾਤਾ ਬਿਲਕੁਲ ਠੀਕ ਜਿਹੜਾ ਪਾਇਆ ਗਿਆ ਜੀ ਔਰ 20 ਲੱਖ ਰੁਪਈਆ ਉਹਨਾਂ ਨੇ ਜਿਹੜਾ ਜੀ ਉਹ ਖਰਚ ਕੀਤਾ। ਪਰ ਅਰੁਣ ਜੇਤਲੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜੇ ਨੋਟਿਸ ਨੇ ਉਹ ਆਏ ਨੇ ਜੀ
ਜੀ। ਜੇਤਲੀ ਸਾਹਿਬ ਦੇ 23,21,329 ਰੁਪਏ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ 22,80,739 ਰੁਪਏ ਦਾ ਖਰਚਾ ਜਿਹੜਾ ਉਹ ਦਰਸਾਇਆ ਗਿਆ। ਇਹ ਤਾਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਜਿਹੜੀ ਹੁੰਦੀ ਹੈ। ਇੰਨਾ ਖਰਚਾ ਤਾਂ ਰੋਜ਼ ਦਾ ਤਕਰੀਬਨ ਲੱਗਦਾ ਜੀ। ਇੱਕ ਅੰਦਾਜ਼ੇ ਦੇ ਮੁਤਾਬਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਪੱਲਿਓ ਨਹੀਂ, ਪਰ ਜਿਹੜੀ ਸੱਤਾਧਾਰੀ ਧਿਰ ਆ ਉਹਨੇ 100 ਕਰੋੜ ਰੁਪਈਆ ਜਿਹੜਾ ਖਰਚ ਕੀਤਾ ਜੀ ਇੱਥੇ। ਜੀ ਘੱਟ ਕਾਂਗਰਸ ਦੇ ਵੱਲੋਂ ਵੀ ਜਿਹੜਾ ਉਹ ਨਹੀਂ ਕੀਤਾ ਗਿਆ। ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੇ ਘੱਟ ਨੇ ਉਹਨੇ ਹੀ ਪੈਸੇ ਤਕਰੀਬਨ ਲਾਏ ਨੇ ਸਾਰੇ ਜਗ੍ਹਾ ਦੇ ਉੱਤੇ, ਸਾਰੇ ਜਗ੍ਹਾ ਦੇ ਉੱਤੇ ਜਿਹੜੇ ਉਹਨੇ ਘੱਟ ਜਿਹੜੇ ਸਭ ਤੋਂ ਪੈਸੇ ਖਰਚੇ ਨੇ, ਕਿਉਂਕਿ ਸ਼ਰਾਬ ਤੇ ਨਸ਼ੇ ਜਿਹੜੇ ਨੇ ਉਹਨਾਂ ਨੇ ਨਹੀਂ ਵੰਡੇ, ਜਿਹਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜੇ ਜੀ ਘੱਟ ਇਹ ਲੱਗੇ ਨੇ ਪੈਸੇ। ਨਹੀਂ ਤਾਂ ਅਦਰਵਾਈਜ਼ ਇਹ ਅੱਖਾਂ 'ਚ ਘੱਟਾ ਜਿਹੜਾ ਪਾਉਂਦੇ ਨੇ ਕਿ ਜਿਹੜਾ ਇੰਨੇ ਲੱਗੇ ਜੀ, ਇੰਨੇ ਲੱਗੇ। ਅਸਲ ਜਿਹੜਾ ਖਰਚਾ ਹੈ ਜਿਵੇਂ ਇਹਨਾਂ ਨੇ ਟੋਟਲ ਦੱਸਿਆ 23 ਲੱਖ ਰੁਪਈਆ, ਮੈਂ ਸਮਝਦਾ ਰੋਜ਼ ਦਾ ਵੀ ਜਿਹੜਾ 23 ਲੱਖ ਉਹ ਘੱਟ ਹੈ। ਜੇ 100 ਕਰੋੜ ਰੁਪਏ ਖਰਚੇ ਗਿਆ, ਤੁਸੀਂ ਅੰਦਾਜ਼ਾ ਸਕਦੇ ਹੋ ਕਿੰਨੇ ਖਰਚੇ ਚੋਣ ਕਮਿਸ਼ਨ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਘੱਟਾ ਗੱਲ ਹੈ ਜੀ। ਇਦੋਂ ਹੋਰ ਜ਼ਿਆਦਾ ਨਹੀਂ। ਇੰਨੀ ਚੋਣ ਜਿਹੜੀ ਮਹਿੰਗੀ ਹੋ ਗਈ ਹੈ ਕਿ ਆਮ ਬੰਦਾ ਜਿਹੜਾ ਜੀ ਉਹ ਸੋਚ ਹੀ ਨਹੀਂ ਸਕਦਾ ਚੋਣ ਲੜਨ ਦੇ ਵਾਸਤੇ। ਬਿਲਕੁਲ ਜਿਹੜੀ ਹੈ ਜੀ ਸਹੀ ਗੱਲ ਆ। ਤੇ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ, ਅਗਲੀ ਜਿਹੜੀ ਗੱਲ ਉਹ ਵੀ ਆਪਾਂ ਉਹਨਾਂ ਦੇ ਨਾਲ ਹੀ ਸੰਬੰਧਿਤ ਆ, ਜਿਸ ਦੇ ਵਿੱਚ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਉਸ ਦੇ ਵਿੱਚ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਨੂੰ। ਕੀ ਉਹ ਇਹਨਾਂ ਸੂਬਿਆਂ ਦੇ ਵਿੱਚ ਕੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ? ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕ ਜਿਹੜੇ ਨੇ ਜੀ ਉਹ ਡਾਢੇ ਤੰਗ ਤਾਂ ਨੇ, ਔਰ ਆਮ ਆਦਮੀ ਪਾਰਟੀ ਰਾਹ ਵੀ ਉੱਥੇ ਬੜਾ ਤਕੜਾ ਮਿਲ ਰਿਹਾ। ਪਰ ਇੱਕੋ ਗੱਲ ਹੈ ਜੀ, ਕਿਉਂਕਿ ਉੱਥੇ ਸਰਕਾਰ ਜਿਹੜੀ ਕਾਂਗਰਸ ਦੀ ਬਣੀ ਹੈ ਹੁਣੇ, ਤੇ ਲੋਕ ਇਹ ਸੋਚਦੇ ਨੇ ਕਿ ਕੰਮ ਜਿਹੜੇ ਨੇ ਉਹਦੇ ਤੱਕ ਉਹਨਾਂ ਨੂੰ ਪੈਣੇ ਨੇ ਅਗਲੇ ਅਜੇ 4 ਸਾਲ ਜਾਂ 4 ਪਲੱਸ, ਜਿਹਦੀ ਵਜ੍ਹਾ ਕਰਕੇ ਹੋ ਸਕਦਾ ਕਿ ਉਹ ਇਹ ਕਹਿਣ ਕੇ ਇੱਧਰ ਵੋਟ ਨਹੀਂ ਪਾਉਣੀ। ਨਹੀਂ ਤਾਂ ਅਦਰਵਾਈਜ਼ ਜਿੰਨੀਆਂ ਰੈਲੀਆਂ ਹੋ ਰਹੀਆਂ ਨੇ ਉਹਦੇ ਵਿੱਚ ਭਰਵੀਂ ਭੀੜ ਜਿਹੜੀ ਆ ਉਹ ਲੋਕਾਂ ਦੀ ਜੁੜ ਰਹੀ ਹੈ। ਔਰ ਇਸੇ ਤਰੀਕੇ ਦੇ ਨਾਲ ਉੱਤਰਾਖੰਡ ਜਿਹੜਾ ਹੈ ਜੀ, ਇਹਨੂੰ ਸ਼ਾਰਟ ਫਾਰਮ ਦੇ ਵਿੱਚ UK ਵੀ ਕਹਿੰਦੇ ਆ। ਭਗਵੰਤ ਮਾਨ ਹੋਰੀ ਇਸ ਵੇਲੇ ਪੰਜਾਬੀ ਬੈਲਟ ਜਿਹੜੀ ਆ ਜੀ ਉੱਥੇ ਰੈਲੀਆਂ ਕਰ ਰਹੇ ਨੇ, ਔਰ ਪੰਜਾਬੀ ਬੈਲਟ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਜਿਹੜਾ ਜੀ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ। ਉਹਦਾ ਸ਼ਾਇਦ ਅਸਰ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਹਿਲਜੁਲ ਹੋਈ ਆ ਉਹਦਾ ਅਸਰ ਹਿਮਾਚਲ ਪ੍ਰਦੇਸ਼ ਦੇ ਵਿੱਚ, ਔਰ ਇੱਥੋਂ ਜਿਹੜੇ ਪ੍ਰਚਾਰ ਕਰਨ ਗਏ ਨੇ ਪੰਜਾਬੀ ਬੈਲਟ ਦੇ ਉੱਤੇ, ਉਹਦੀ ਵਜ੍ਹਾ ਕਰਕੇ ਵੱਡਾ ਹੁੰਗਾਰਾ ਜਿਹੜਾ ਜੀ ਉਸ ਜਗ੍ਹਾ ਦੇ ਉੱਤੇ ਮਿਲ ਰਿਹਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਕੱਲ ਵੀ ਆਪਾਂ ਗੱਲ ਕੀਤੀ ਸੀ ਵੀ 2 ਜਗ੍ਹਾ ਦੇ ਉੱਤੇ ਜਿਹੜੀ ਦੁਬਾਰਾ ਵੋਟਿੰਗ ਹੋਈ ਆ, ਤੇ ਨਾਭੇ ਵਿੱਚ ਵੀ ਇਹ ਜਿਹੜੀ ਖਬਰ ਆਈ ਆ ਵੀ ਉੱਥੇ ਵੀ 2 ਬੂਥਾਂ ਦੇ ਉੱਤੇ ਦੁਬਾਰਾ ਵੋਟਿੰਗ ਹੋਈ ਆ। ਕੀ ਕਾਰਨ ਸੀਗੇ ਉੱਥੇ ਦੁਬਾਰਾ ਵੋਟਿੰਗ ਦੇ? ਨਾਭੇ ਦੇ ਵਿੱਚ ਹੀ ਹੋਈ ਆ ਜੀ, ਨਾਭੇ ਦੇ ਇਹ 2 ਬੂਥ ਸਨ ਜਿੱਥੇ ਇਹ 2 ਜਗ੍ਹਾ ਤੇ ਵੋਟ। ਉੱਥੇ ਐਕਚੁਅਲੀ ਮਸ਼ੀਨ ਖਰਾਬ ਹੋ ਗਈ ਸੀਗੀ। ਮਸ਼ੀਨ ਖਰਾਬ ਜਿਹੜੀ ਬੜੀ ਅਜੀਬੋ ਗਰੀਬ ਤਰੀਕੇ ਨਾਲ ਏਦਾਂ ਹੋਈ ਕਿ ਜਦੋਂ ਕੋਈ ਉਹ ਬਟਨ ਦੱਬਦੇ ਸਨ ਜਿਹੜੀ ਪਾਰਟੀ ਨੂੰ ਉਹਨਾਂ ਨੇ ਵੋਟ ਪਾਉਣੀ ਆ, ਉੱਥੇ ਲਾਈਟ ਨਹੀਂ ਸੀ ਜਗਦੀ, ਦੂਜੀ ਪਾਰਟੀ ਦੀ ਜਿਹੜੀ ਲਾਈਟ ਸੀ ਉਹ ਜਗਦੀ ਸੀ। ਲੋਕਾਂ ਨੇ ਬਾਈਕਾਟ ਜਿਹੜਾ ਕਰਤਾ, ਹਾਲਾਂਕਿ ਮਸ਼ੀਨਾਂ ਚੇਂਜ ਕਰਤੀਆਂ ਗਈਆਂ ਸਨ, ਪਰ ਲੋਕਾਂ ਨੇ ਸਟਿਲ ਬਾਈਕਾਟ ਰੱਖਿਆ ਔਰ ਇਹ ਕਿਹਾ ਕਿ ਦੁਬਾਰਾ ਜਿਹੜੀ ਪੋਲਿੰਗ ਹੈ ਇੱਥੇ ਹੋਣੀ ਚਾਹੀਦੀ ਹੈ। ਇੱਥੇ ਦੁਬਾਰਾ ਪੋਲਿੰਗ ਜਿਹੜੀ ਕੱਲ ਹੋਈ ਹੈ ਜੀ, ਸੇਮ ਟਾਈਮ ਦਿੱਤਾ ਗਿਆ, ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੀਆਂ ਵੋਟਾਂ ਨੇ ਉੱਥੇ ਪਈਆਂ ਨੇ, ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਜੀ ਉਹ ਨਿਕਲੇ ਨੇ। 140 ਨੰਬਰ ਬੂਥ ਦੇ ਉੱਤੇ ਜਿਹੜਾ ਹੈ ਜੀ 1290 ਵੋਟਰਾਂ ਦੇ ਵਿੱਚੋਂ 865 ਵੋਟਰ ਜਿਹੜੇ ਪਹੁੰਚੇ, ਔਰ ਜਿਹੜਾ ਬੂਥ ਨੰਬਰ 90 ਸੀਗਾ ਉਹਦੇ 543 ਦੇ ਵਿੱਚੋਂ 447 ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਜਿਹੜੀ ਵਰਤੋਂ ਕੀਤੀ ਆ। ਹੁਣ ਜਿਹੜਾ ਪਟਿਆਲੇ ਦੇ ਵਿੱਚ ਪਈਆਂ ਵੋਟਾਂ ਨੇ ਉਹ 71.6% ਹੋ ਗਈਆਂ ਟੋਟਲ ਜਿਹੜੀਆਂ ਸੋ ਹੈਵੀ ਪੋਲਿੰਗ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ ਜੀ ਜਿਹੜੀ ਓਵਰਆਲ ਪਟਿਆਲੇ ਦੇ ਵਿੱਚ ਹੋਈ ਹੈ। ਤੋ ਬਾਕੀ ਨਤੀਜੇ ਜਿਹੜੇ ਨੇ ਜੀ ਉਹ 16 ਤਰੀਕ ਨੂੰ ਪਤਾ ਲੱਗੂਗਾ। ਬਿਲਕੁਲ ਜੀ, 16 ਤਰੀਕ ਦੀ ਕਾਫੀ ਜਿਹੜੇ ਜੀ ਸਾਰੇ ਹੀ ਜਿਹੜੇ ਪੰਜਾਬੀਆਂ ਨੂੰ ਇਨਫੈਕਟ ਪੂਰੇ ਭਾਰਤ ਨੂੰ ਜਿਹੜਾ ਜੀ ਉਸ ਦਿਨ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਆ ਵੀ ਕਦ ਪਤਾ ਲੱਗੇ ਵੀ ਅਗਲੀ ਸਰਕਾਰ ਜਿਹੜੀ ਹੈ ਜੀ ਕਿਸ ਦੀ ਬਣਨੀ ਹੈ, ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਜਕਾਰੀ ਆ ਉਸ ਦੇ ਜਾਣਨ ਦੇ ਲਈ, ਉਸ ਨੂੰ ਜਾਣਨ ਦੇ ਲਈ ਕਾਫੀ ਜਿਹੜੇ ਤਤਪਰ ਨਜ਼ਰ ਆ ਰਹੇ ਆ। ਅਗਲੀ ਜਿਹੜੀ ਗੱਲ ਕਰਦੇ ਹਾਂ ਜਿਸ ਦੇ ਬਾਰੇ ਬਹੁਤ ਸਾਰੀਆਂ ਆਪਾਂ ਗੱਲਾਂ ਅਕਸਰ ਸੁਣਦੇ ਵੀ ਹਾਂ, ਅਤੇ ਇਸ ਵਾਰ ਜਿਹੜਾ ਚੋਣਾਂ ਦਾ ਉਹ ਮੁੱਖ ਮੁੱਦਾ ਵੀ ਜਿਹੜਾ ਰਿਹਾ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਭਾਰਤ ਤੋਂ ਜਾ ਰਹੀ ਇੱਕ ਸਮੁੰਦਰੀ ਜਹਾਜ਼ ਜਿਸ ਦੇ ਵਿੱਚੋਂ 1600 ਕਰੋੜ ਦੀ ਜਿਹੜੀ ਡਰੱਗ ਆ ਉਹ ਫੜੀ ਗਈ ਆ ਆਸਟ੍ਰੇਲੀਆ ਦੀ ਪੁਲਿਸ ਦੁਆਰਾ, ਆਸਟ੍ਰੇਲੀਆ ਦੀ ਨੇਵੀ ਦੁਆਰਾ। ਇਹ ਜਿਹੜੇ ਆ ਜੀ ਕਿਸ ਦਿਨ ਇਹ ਚੀਜ਼ ਹੋਇਆ, ਕਿਸ ਦਿਨ ਇਹ ਖੁਲਾਸਾ ਹੋਇਆ ਸਾਹਮਣੇ ਆਇਆ ਆ, ਅਤੇ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਆ? ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਇਹ ਚੀਜ਼ ਕਹਿੰਦੇ ਹੋਏ, ਆਪਣੇ ਸਰੋਤਿਆਂ ਨੇ ਵੀ ਇਹ ਚੀਜ਼ ਕਹਿੰਦੇ ਹੋਏ ਤੁਹਾਨੂੰ ਸੁਣਿਆ ਆ ਵੀ ਪੰਜਾਬੀਆਂ ਦੇ ਮਗਰ ਜਿਹੜੀ ਡਰੱਗ ਆ ਜਿੱਥੇ ਜਿੱਥੇ ਵੀ ਭਾਰੀ ਮਾਤਰਾ 'ਚ ਜਾ ਰਹੇ ਆ ਉੱਥੇ ਉੱਥੇ ਮਗਰ ਆਈ ਜਾ ਰਹੀ ਆ। ਕੀ ਇਸ ਦੇ ਵਿੱਚ ਇਹ ਵੀ ਤੁਹਾਨੂੰ ਲੱਗਦਾ ਵੀ ਇਹ ਵੀ ਕਾਰਨ ਹੋ ਸਕਦਾ ਹੈ ਕੋਈ?
ਬਿਲਕੁਲ ਜੀ, ਇਹ ਕਾਰਨ ਨਿਕਲੂਗਾ ਜੀ। ਤੁਸੀਂ ਦੇਖ ਲੈਣਾ ਜਦੋਂ ਵੀ ਇਹਦੀ ਇਨਵੈਸਟੀਗੇਸ਼ਨ ਅੱਗੋਂ ਜੇ ਤੁਰਦੀ ਆ ਤੇ ਇਹ ਕਾਰਨ ਜਿਹੜਾ ਜੀ ਉਹ ਨਿਕਲਣਾ। ਮੈਂ ਇਸ਼ਾਰਾ ਜ਼ਰੂਰ ਕੀਤਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਗਿਆ ਕੰਮ। ਇਹ ਤਕਰੀਬਨ 15 ਦਿਨ ਪਹਿਲਾਂ ਦੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਔਰ ਨਿਊਜ਼ੀਲੈਂਡ ਜਿਹੜਾ ਜੀ ਉਹ ਅਗਲਾ ਟਾਰਗੇਟ ਹੋ ਸਕਦਾ ਇਹਨਾਂ ਦਾ ਜੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਜਿਹੜੇ ਨੇ ਜੀ ਉਹ ਉੱਥੇ ਜਾ ਕੇ ਹੁਣ ਸੈਟਲ ਹੋ ਗਏ ਨੇ ਤੇ ਨਿਊਜ਼ੀਲੈਂਡ ਜਿਹੜਾ ਜੀ ਉੱਥੇ ਜਾ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਜੀ। ਆਸਟ੍ਰੇਲੀਆ ਦੀ ਜਿਹੜੀ ਨੇਵੀ ਆ ਉਹਨੇ ਇਹ ਸੀਜ਼ ਕੀਤਾ ਜੀ ਇੱਕ ਜਿਹੜਾ ਇਹ ਭਾਰਤੀ ਸ਼ਿਪ ਹੈ, ਛੋਟਾ ਇੰਡੀਅਨ ਬੋਟ ਹੈ ਇਹ ਜੀ ਜੀ, ਜਿਹੜਾ ਕੀ ਕੈਨੀਅਨ ਕੋਸਟ ਹੈ ਉੱਥੋਂ ਇਹ ਸੀਜ਼ ਕੀਤਾ ਜੀ। ਇਹਦੇ ਵਿੱਚੋਂ ਇੱਕ ਜਿਹੜੀ ਤਕਰੀਬਨ ਇਹ 1023 ਕਿਲੋ ਜਿਹੜੀ ਹੈ ਜੀ ਉਹ ਸੀਮੈਂਟ ਦੇ ਬੈਗ ਸੀਗੇ ਜੀ। ਬੈਗਾਂ ਦੇ ਵਿੱਚ ਲੁਕੋਈ ਹੋਈ ਸੀਗੀ। ਇਹਦੀ ਜਿਹੜੀ ਖੁੱਲੀ ਮੰਡੀ ਦੇ ਵਿੱਚ ਕੀਮਤ ਹੈ ਉਹ 1600 ਕਰੋੜ ਰੁਪਈਆ ਜਿਹੜੀ ਹੈ ਜੀ ਉਹ ਬਣਦੀ ਹੈ। ਜੀ ਜੀ ਜੀ, ਇਹ ਪਤਾ ਲੱਗਿਆ ਜੀ ਕਿ ਇਹ ਜਿਹੜਾ ਬਿਜ਼ਨਸਮੈਨ ਹੈ ਜਿਹਨੇ ਇਹ ਸ਼ਿਪ ਪੂਰੇ ਦਾ ਪੂਰਾ ਰੈਂਟ ਕੀਤਾ ਹੋਇਆ ਸੀਗਾ ਅਕਤੂਬਰ ਤੋਂ, ਉਹਨੇ ਪਿਛਲੇ ਸਾਲ ਅਕਤੂਬਰ ਤੋਂ ਇਹ ਜਿਹੜਾ ਜੀ 18 ਲੱਖ ਰੁਪਈਆ ਸਾਲਾਨਾ ਜਿਹੜਾ ਜੀ ਉਹ ਦੇ ਕੇ ਇਹ ਪੂਰਾ ਉਹਨੇ ਜਿਹੜੀ ਬੋਟ ਹੈ ਇਹ ਰੈਂਟ ਕੀਤੀ ਹੋਈ ਸੀਗੀ। ਭਾਵ ਕਿ ਉਹਦੇ ਵਿੱਚ ਫਿਰ ਕੰਮ ਇਹੀ ਇਹ ਕਰਦਾ ਹੋਊਗਾ ਜੀ। ਔਰ ਇਹ ਪਤਾ ਲੱਗਾ ਜੀ ਕਿ ਇਹ ਜਿਹੜਾ ਗਿਆ ਹੈ ਸ਼ਿਪ ਵਾਇਆ ਦੁਬਈ ਦੇ ਹੋ ਕੇ ਜੀ ਇਸ ਪਾਸੇ ਤੋਂ ਆਸਟ੍ਰੇਲੀਅਨ ਨੇਵੀ ਨੇ ਜਿਹੜਾ ਸੀਜ਼ ਕੀਤਾ ਹੈ ਔਰ 1600 ਕਰੋੜ ਰੁਪਈਏ ਦੀ ਇਹ ਡਰੱਗ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਉੱਥੇ ਇਹ ਪਹੁੰਚਦੀ ਤੇ ਕਿੰਨੇ ਘਰ ਇਹਨੇ ਜਿਹੜੇ ਉਹ ਤਬਾਹ ਕਰਨੇ ਸਨ। ਨੈਟ ਦੇ ਰਾਹੀਂ ਵੀ ਜਿਹੜਾ ਪੰਜਾਬੀ ਰੇਡੀਓ USA ਬਹੁਤ ਵੱਡੀ ਗਿਣਤੀ ਦੇ ਵਿੱਚ ਸੁਣਿਆ ਜਾ ਰਿਹਾ। ਉਹ ਕਾਲ ਵੀ ਇੱਕ ਦਿਨ ਆਸਟ੍ਰੇਲੀਆ ਤੋਂ ਆ ਰਹੀਆਂ ਸਨ। ਮੇਰੀ ਫਿਰ ਇਹ ਵਾਰਨਿੰਗ ਹੀ ਹੈ ਜੀ ਜਿਹੜੇ ਉੱਥੇ ਰਹਿੰਦੇ ਨੇ ਕਿ ਜੇ ਤੁਸੀਂ ਹੋਊ ਪਰੇ ਵਾਲੀ ਪ੍ਰਵਿਰਤੀ ਬਣਾ ਲਈ ਤਾਂ ਫਿਰ ਪੰਜਾਬ ਜਾਂ ਕੈਨੇਡਾ ਵਾਲਾ ਹਾਲ ਜਿਹੜਾ ਨਾ ਜੀ ਉਹ ਤੁਹਾਡਾ ਹੋ ਜਾਣਾ। ਇਹਦੇ ਵਾਸਤੇ ਤੁਹਾਨੂੰ ਹੁਣ ਤੋਂ ਹੀ ਯੂਨਾਈਟ ਜਿਹੜਾ ਜੀ ਉਹ ਹੋਣ ਦੀ ਲੋੜ ਹੈ। ਪੁਲਿਸ ਜਿਹੜੀ ਆ ਜੀ ਉਹਨੂੰ ਉੱਥੋਂ ਦੀ ਪੁਲਿਸ ਨੂੰ ਆਪਣੇ ਦੋਸਤ ਜਿਹੜੇ ਆ ਉਹ ਬਣਾਓ, ਭਾਵ ਕਿ ਦੋਸਤੀ ਵਾਲਾ ਨਾਤਾ ਉਹਨਾਂ ਨਾਲ ਰੱਖੋ। ਬਿਲਕੁਲ ਬਿਲਕੁਲ, ਬੜੇ ਨੇੜੇ ਤੋਂ ਇਹਨਾਂ ਚੀਜ਼ਾਂ ਨੂੰ ਵਾਚ ਕਰੋ ਜੀ ਜੇ ਇਹਦੇ ਤੋਂ ਬਚਣਾ ਤਾਂ। ਜੀ ਜੀ ਜੀ, ਬਿਲਕੁਲ। ਤੇ ਇਹ ਬਹੁਤ ਜ਼ਰੂਰੀ ਹੈ ਜਿੱਦਾਂ ਤੁਸੀਂ ਕਿਹਾ ਵੀ ਜੇ ਬਚਣਾ ਤੇ ਜਿਹੜੀ ਉੱਥੇ ਦੀ ਪੁਲਿਸ ਆ ਉਸ ਦੇ ਨਾਲ ਜਿਹੜੀ ਦੋਸਤੀ ਆ ਉਹ ਬਹੁਤ ਜ਼ਰੂਰੀ ਹੈ। ਰਾਦਰ ਲੈਣ ਵੀ ਉਹਨਾਂ ਦੇ ਨਾਲ ਤੁਸੀਂ ਬੰਦੂਕਾਂ ਤਾਣ ਕੇ ਬਾਅਦ 'ਚ ਖੜ ਜਾਓ, ਬਾਅਦ 'ਚ ਉਹਨਾਂ ਦੇ ਨਾਲ ਤੁਸੀਂ ਲੜੋ, ਉਸ ਦੇ ਨਾਲ ਫਿਰ ਤੁਹਾਡਾ ਹੀ ਜਿਹੜਾ ਨੁਕਸਾਨ ਹੋਵੇਗਾ। ਅਗਲੀ ਗੱਲ ਕਰਦੇ ਹਾਂ ਮਜ਼ਦੂਰ ਦਿਵਸ ਦੇ ਉੱਤੇ ਇੱਕ ਜਿਹੜੀ ਜੀ ਘਟਨਾ ਵਾਪਰੀ, ਅਨੋਖੀ ਘਟਨਾ ਕਹਿ ਸਕਦੇ ਹਾਂ ਵੀ ਜਿਹੜੀ ਇਹ ਵਾਪਰੀ ਆ, ਜਿਸ ਦੇ ਵਿੱਚ ਕਾਫੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੰਦਾ ਇਕੱਠਾ ਕਰਕੇ ਦਿੱਤਾ ਤੇ ਕਾਫੀ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਪਾਇਆ। ਇਹ ਘਟਨਾ ਦੇ ਬਾਰੇ ਜ਼ਰੂਰ ਦੱਸੋ ਕਿਸ ਤਰੀਕੇ ਦੇ ਨਾਲ ਇਹ ਹੋਇਆ। ਇਹ ਬਿਲਕੁਲ ਜੀ ਇਹ ਅਜੀਬੋ ਗਰੀਬ ਗੱਲ ਹੈ। ਮਜ਼ਦੂਰ ਦਿਵਸ ਆਉਂਦਾ, ਮਜ਼ਦੂਰ ਦਿਵਸ ਜਿਹੜਾ ਜੀ ਉਹ ਚਲੇ ਜਾਂਦਾ। ਹਰ ਵਾਰੀ ਮਜ਼ਦੂਰ ਵਿਚਾਰੇ ਜਿਹੜੇ ਨੇ ਉਹ ਇੱਥੇ ਕੁੱਟਦੇ ਜਾਂ ਖੇਤਾਂ ਦੇ ਵਿੱਚ ਕੰਮ ਕਰਦੇ, ਉਹਨਾਂ ਨੂੰ ਪਤਾ ਹੀ ਨਹੀਂ ਮਜ਼ਦੂਰ ਦਿਵਸ ਕਦੋਂ ਆਉਂਦਾ। ਪਰ ਇਹਨਾਂ ਦੇ ਇੱਕ ਜਿਹੜੇ ਆਮ ਲੋਕ ਨੇ ਨਾ ਉਹਨਾਂ ਦੇ ਵਿੱਚ ਇੱਕ ਆਸ ਜ਼ਰੂਰ ਜਾਗੀ ਹੈ ਜੀ ਕਿ ਆਮ ਬੰਦੇ ਦੀ ਗੱਲ ਜਿਹੜੀ ਆ ਉਹ ਕਿਤੇ ਸੁਣੀ ਜਾ ਸਕਦੀ ਹੈ, ਜਿੱਥੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਆਮ ਬੰਦਾ ਉਹਦੇ ਨਾਲ ਜੁੜ ਰਿਹਾ ਹੈ। ਕਿ ਮਜ਼ਦੂਰ ਦਿਵਸ ਦੇ ਉੱਤੇ 1 ਤਰੀਕ ਨੂੰ ਜਿਹੜਾ ਚੰਦਾ ਦਿੱਤਾ ਗਿਆ ਆਮ ਆਦਮੀ ਪਾਰਟੀ ਨੂੰ, ਸਿਰਫ ਜਿਹੜਾ ਚੰਦਾ ਦਿੱਤਾ ਮਜ਼ਦੂਰਾਂ ਦਾ ਹੀ ਚੰਦਾ 20 ਰੁਪਈਏ 100 ਰੁਪਈਆ 500 ਰੁਪਈਆ ਜਿਹੜਾ ਇਸ ਤਰੀਕੇ ਦੇ ਨਾਲ, ਔਰ ਕਿੰਨਾ ਇਕੱਠਾ ਹੋ ਗਿਆ ਜੀ 1 ਕਰੋੜ ਰੁਪਈਆ। ਜੀ ਜੀ, 1 ਕਰੋੜ ਰੁਪਈਆ ਜਿਹੜਾ ਚੰਦਾ ਆਮ ਆਦਮੀ ਪਾਰਟੀ ਨੂੰ ਮਜ਼ਦੂਰ ਦਿਵਸ ਦੇ ਉੱਤੇ, ਜਿਹਦਾ ਮਤਲਬ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹਦੀ ਕੀ ਕਾਰਗੁਜ਼ਾਰੀ ਰਹਿੰਦੀ ਹੈ ਜੀ, ਉਹ ਬਾਅਦ ਵਾਲੀ ਗੱਲ ਹੈ। ਪਰ ਇੰਨਾ ਜ਼ਰੂਰ ਹੈ ਕਿ ਆਮ ਬੰਦਾ ਜਿਹੜਾ ਨਾ ਜੀ ਉਹਦੇ ਨਾਲ ਜੁੜ ਜ਼ਰੂਰ ਰਿਹਾ। ਸ਼ਾਇਦ ਜਿਹੜੀਆਂ ਵੱਡੀਆਂ ਸਥਾਪਿਤ ਸਿਆਸੀ ਪਾਰਟੀਆਂ ਨੇ ਇੱਥੇ, ਉਹਨਾਂ ਦੇ ਵਾਸਤੇ ਖਤਰੇ ਦੀ ਘੰਟੀ ਜਿਹੜੀ ਹੈ ਨਾ ਜੀ ਇਹ ਹੋ ਸਕਦੀ ਹੈ। ਉਹ ਇਸ ਮਾਮਲੇ ਉੱਤੇ ਮੂੰਹ ਦੇ ਵਿੱਚ ਉਂਗਲਾਂ ਜਿਹੜੀਆਂ ਉਹ ਜ਼ਰੂਰ ਪਾ ਰਹੇ ਨੇ, ਕਿਉਂਕਿ ਉਹ ਕਾਰਪੋਰੇਟ ਜਿਹੜੇ ਅਦਾਰੇ ਨੇ, ਘਰਾਣੇ ਨੇ, ਉਹਨਾਂ ਤੋਂ ਚੰਦਾ ਲੈ ਕੇ ਚੋਣਾਂ ਲੜਦੇ ਨੇ, ਜਦੋਂ ਕਿ ਇਹਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਜੀ ਉਹ ਇਸ ਤਰੀਕੇ ਦੇ ਨਾਲ ਚੰਦਾ ਇਕੱਠਾ ਕਰਕੇ ਚੋਣਾਂ ਜਿਹੜੀਆਂ ਉਹ ਲੜ ਰਹੇ ਨੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਨੋਟਿਸ ਇੱਕ ਜਾਰੀ ਕੀਤਾ ਸੀ, ਇੱਕ ਫੈਸਲਾ ਦਿੱਤਾ ਸੀ ਵੀ ਹਾਈਵੇ ਦੇ ਲਾਗੇ ਜਿੰਨੇ ਠੇਕੇ ਆ ਉਹ ਬੰਦ ਹੋ ਜਾਣੇ ਚਾਹੀਦੇ ਆ। ਤੇ ਇਸ ਦੇ ਉੱਤੇ ਹਰਿਆਣੇ ਵਾਲਿਆਂ ਨੇ ਤੇ ਅਮਲ ਕਰ ਲਿਆ ਹੈ ਤੇ ਖਬਰਾਂ ਮਿਲ ਰਹੀਆਂ ਵੀ ਤਕਰੀਬਨ 1400 ਜਿਹੜੇ ਠੇਕੇ ਆ ਉਹਨਾਂ ਨੂੰ ਹਾਈਵੇ ਤੋਂ ਹਟਾ ਦਿੱਤਾ ਗਿਆ, ਪਰ ਪੰਜਾਬ ਨੇ ਇਸ ਦੇ ਉੱਤੇ ਕੋਈ ਨੋਟਿਸ ਨਹੀਂ ਲਿਆ। ਕੀ ਚੱਲ ਰਿਹਾ ਇਸ ਦੇ ਉੱਤੇ? ਇਹ ਐਕਚੁਅਲੀ ਨਾ ਜੀ ਇੱਥੇ ਚੰਡੀਗੜ੍ਹ ਤੋਂ ਇੱਕ ਦੋਸਤੀ ਨੇ ਜੀ, ਉਹ ਵੀਲ ਚੇਅਰ ਦੇ ਉੱਤੇ ਨੇ ਸਿੱਧੂ ਸਾਹਿਬ, ਉਹਨਾਂ ਨੇ ਇੱਕ ਸੰਸਥਾ ਬਣਾਈ ਹੋਈ ਆ ਰਾਈ। ਉਹ ਖੁਦ ਹਾਦਸੇ ਦਾ ਸ਼ਿਕਾਰ ਹੋਏ ਸਨ ਸੜਕ ਦੇ ਉੱਤੇ। ਇਹ ਉਹਨਾਂ ਨੇ ਚੁੱਕਣ ਜਿਹੜਾ ਨਾ ਜੀ ਹੈ, ਉਹਨਾਂ ਦੀ ਪਟੀਸ਼ਨ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਜਿਹੜੇ ਉਹ ਦਿੱਤੇ ਹੋਏ ਨੇ ਕਿ ਠੇਕੇ ਨੇ ਹਾਈਵੇ ਤੋਂ ਸਾਰੇ ਤੋਂ ਹਟਾਏ ਜਾਣ। ਇਹ ਕੰਟੈਂਪਟ ਆਫ ਕੋਰਟ ਹੀ ਹੈ ਕਿ ਦੋਵੇਂ ਸੂਬੇ ਜਿਹੜੇ ਨਾ
ਇਸ ਤਰ੍ਹਾਂ ਦੀ ਨੀਤੀ ਬਣਾ ਰਹੇ ਸਨ ਕਿ ਜਿੰਨੀ ਦੇਰ ਚੱਲਦੇ ਨੇ ਚਲਾ ਲਓ। ਜੀ ਜੀ। ਹਰਿਆਣੇ ਨੇ ਹੁਣ 1400 ਠੇਕੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ ਔਰ ਹਰਿਆਣੇ ਦੀ ਸਰਕਾਰ ਨੂੰ 1340 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਜੀ ਉਹ ਹੋਇਆ ਇਹ ਠੇਕੇ ਜਿਹੜੇ ਹਟਾਉਣ ਦੇ ਵਾਸਤੇ। ਹਰਿਆਣੇ ਨੇ ਇਹ ਕਿਹਾ ਕਿ ਇਸ ਵਾਸਤੇ ਉਹ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਵੱਖਰੇ ਪ੍ਰਬੰਧ ਜਿਹੜੇ ਉਹ ਕਰਕੇ ਦੇਊਗੀ ਕਿ ਕਿੱਥੇ ਕਿੱਥੇ ਉਹਨਾਂ ਨੇ ਇਹ ਜਿਹੜੇ ਠੇਕੇ ਨੇ ਉਹ ਹੁਣ ਖੋਲ੍ਹਣੇ ਨੇ। ਪਰ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਅਜੇ ਵੀ ਕੰਨਾਂ ਦੇ ਉੱਤੇ ਜੂੰ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਨਹੀਂ ਸਰਕੀ ਤੇ ਉਹਨੇ ਅਜੇ ਠੇਕੇ ਜਿਹੜੇ ਜਿਉਂ ਜਾਰੀ ਰੱਖੇ ਉਹਨੇ। ਹੁਣ ਹਰਿਆਣੇ ਦੇ ਵੱਲੋਂ ਇਹ ਠੇਕੇ ਜਿਹੜੇ ਆ ਬੰਦ ਕਰ ਦੇਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਜੀ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੇ ਉੱਤੇ ਵੀ ਪ੍ਰੈਸ਼ਰ ਤਾਂ ਇਸ ਗੱਲ ਦਾ ਪਊਗਾ ਜੀ। ਜੀ ਸੋ ਦੇਖਦੇ ਹਾਂ ਵੀ ਇਹ ਕਿੰਨਾ ਚਿਰ, ਜਿਸ ਤੋਂ ਸਭ ਤੋਂ ਜ਼ਿਆਦਾ ਕਹਿੰਦੇ ਸੁਖਬੀਰ ਬਾਦਲ ਬੜੇ ਮਾਣ ਦੇ ਨਾਲ ਕਹਿੰਦੇ ਉੱਥੇ ਉਹ ਕਹਿੰਦੇ ਫਿਰਦੇ ਆ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਜ਼ਿਆਦਾ ਸ਼ਰਾਬੀ, ਸਭ ਤੋਂ ਜ਼ਿਆਦਾ ਜਿਹੜੀ ਉਹਨਾਂ ਨੂੰ ਮੁਨਾਫਾ ਆ ਸ਼ਰਾਬ ਵੇਚ ਕੇ ਹੋ ਰਿਹਾ। ਸੋ ਕਿਤੇ ਨਾ ਕਿਤੇ ਜ਼ਰੂਰ ਔਖਾ ਹੀ ਉਹਨਾਂ ਨੂੰ ਲੱਗੂਗਾ ਜੇ ਉਹਨਾਂ ਨੂੰ ਠੇਕੇ ਵਾਲੇ ਬੰਦ ਕਰਨੇ ਪਏ। ਅਗਲੀ ਜਿਹੜੀ ਗੱਲ ਕਰਦੇ ਹਾਂ, ਅਮੇਠੀ ਤੋਂ ਜਿਹੜੀ ਖਬਰ ਆ ਉਹ ਆ ਰਹੀ ਆ ਜਿਹੜੀ ਇਸ ਦੇ ਵਿੱਚ ਦੋ ਚੀਜ਼ਾਂ ਇਸ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਆ। ਇਹ ਲੇਟੈਸਟ ਖਬਰਾਂ ਆ ਰਹੀਆਂ ਵੀ ਕੱਲ੍ਹ ਦੇ ਦਿਨ ਦੇ ਵਿੱਚ ਉੱਥੇ ਕਾਂਗਰਸ ਦੇ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਉੱਥੇ ਕਾਰਕੁਨ ਜੁੜੇ ਹੋਏ ਆ, ਤਕਰੀਬਨ 5 ਹਿੰਸਕ ਹਮਲੇ ਉਹਨਾਂ ਦੇ ਉੱਤੇ ਹੋਏ ਆ ਤੇ ਨਾਲ ਹੀ ਜਿਹੜੇ ਯੋਗਿੰਦਰ ਯਾਦਵ ਉਹਨਾਂ ਨੇ ਟਵੀਟ ਵੀ ਇੱਕ ਇਹਨਾਂ ਹਮਲਿਆਂ ਨੂੰ ਲੈ ਕੇ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਵਰਕਰਸ ਆ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ, ਲਾਗੂ ਰਾਹੁਲ ਗਾਂਧੀ ਲੰਘੇ, ਉਹਨਾਂ ਨੇ ਇਹਨਾਂ ਦੇ ਵੱਲ ਦੇਖ ਕੇ ਹੱਸ ਕੇ ਜਿਹੜਾ ਜੀ ਹੱਥ ਲਾਇਆ, ਪਰ ਹਮਲੇ ਰੋਕਣ ਦੇ ਲਈ ਜਾਂ ਆਪਣੇ ਜਿਹੜੇ ਕਾਂਗਰਸੀ ਆ ਉਹਨਾਂ ਨੂੰ ਕੁਛ ਨਹੀਂ ਕਿਹਾ। ਤੁਹਾਡਾ ਕੀ ਕਹਿਣਾ ਹੈ ਅਮੇਠੀ ਦੇ ਵਿੱਚ? ਤੁਹਾਨੂੰ ਕੀ ਲੱਗਦਾ ਵੀ ਕੀ ਬਣੇਗਾ ਉੱਥੇ? ਅਮੇਠੀ ਦੇ ਵਿੱਚ ਬੜੀ ਦਿਲਚਸਪ ਜਿਹੜੇ ਦੌਰ ਦੇ ਵਿੱਚ ਲੜਾਈ ਪਹੁੰਚ ਚੁੱਕੀ ਹੈ, ਵਾਰਾਣਸੀ ਦੇ ਵਿੱਚ ਵੀ ਤੇ ਅਮੇਠੀ ਦੇ ਵਿੱਚ ਵੀ। ਇਹ ਪਹਿਲੀ ਵਾਰੀ ਹੋ ਰਿਹਾ ਜੀ ਭਾਰਤੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਕਿ ਜਿਹੜੇ ਵੱਡੇ ਲੀਡਰ ਨੇ ਨਾ ਉਹਨਾਂ ਨੂੰ ਵੰਗਾਰਿਆ ਗਿਆ। ਹੁਣ ਤੱਕ ਤਾਂ ਇਹ ਬੁੱਕਲ 'ਚ ਹੀ ਗੁੜ ਭੋਰਦੇ ਰਹੇ ਨੇ ਸਾਰੇ, ਭਾਵ ਕਿ ਜਿਹੜੇ ਵੱਡੇ ਲੀਡਰ ਹੁੰਦੇ ਨੇ ਪਾਰਟੀਆਂ ਦੇ ਉਹਨਾਂ ਦੇ ਖਿਲਾਫ ਦੂਜੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਕਮਜ਼ੋਰ ਕੈਂਡੀਡੇਟ ਖੜਾ ਕਰਦੀਆਂ ਨੇ ਤਾਂ ਕਿ ਉਹ ਹਾਰਨ ਨਾ, ਉਹ ਜਿੱਤ ਜਾਣ। ਇਹ ਤਾਂ ਪਹਿਲੀ ਵਾਰੀ ਜਿਹੜਾ ਹੋਇਆ ਜੀ ਕਿ ਸ਼ੀਲਾ ਦੀਕਸ਼ਿਤ ਨੂੰ ਹਰਾਉਣ ਵਾਲੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਮੋਦੀ ਦੇ ਖਿਲਾਫ ਜਾ ਡਟੇ ਨੇ, ਕੁਮਾਰ ਵਿਸ਼ਵਾਸ ਜਿਹੜੇ ਨੇ ਜੀ ਉਹ ਰਾਹੁਲ ਗਾਂਧੀ ਦੇ ਖਿਲਾਫ ਜਾ ਕੇ ਜਿਹੜੇ ਡਟ ਗਏ ਨੇ। ਇਹ ਤੁਸੀਂ ਵਾਰਾਣਸੀ ਦੇ ਵਿੱਚ ਵੀ ਰੋਜ਼ ਦੇਖ ਰਹੇ ਹੋ, ਹੁਣ ਤਾਂ ਥੋੜਾ ਜਿਹਾ ਘਟਿਆ ਜੀ ਕਿਉਂਕਿ ਉੱਥੇ ਜਿਹੜੇ ਲੋਕ ਨੇ ਉਹ ਇਕੱਤਰ ਹੋ ਗਏ ਨੇ। ਤਾਂ ਪਹਿਲਾਂ ਜਿੱਥੇ ਵੀ ਜਾ ਕੇ ਅਰਵਿੰਦ ਕੇਜਰੀਵਾਲ ਬੋਲਦੇ ਸਨ, ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਉੱਥੇ ਹੀ ਜਾ ਕੇ ਹੁੜਦੰਗ ਮਚਾਉਂਦੇ ਸਨ, ਉਹ ਕੁੱਟ ਕਟਾਪਾ ਜਿਹੜਾ ਵਰਕਰਾਂ ਦਾ ਕਰਦੇ ਸਨ। ਹੁਣ ਥੋੜਾ ਜਿਹਾ ਘਟਿਆ ਜੀ, ਇਹ ਹੁਣ ਅਮੇਠੀ ਵਾਲੀ ਸਾਈਡ ਦੇ ਉੱਤੇ ਹੋ ਗਿਆ ਜੀ। ਮੋਦੀ ਦੀ ਬੋਲਬਾਣੀ ਜਿਹੜੀ ਹੈ ਪਿਛਲੇ 2-3 ਦਿਨ ਤੋਂ ਉਹ ਇੰਨੀ ਜ਼ਿਆਦਾ ਫੁੰਕਾਣ ਵਾਲੀ ਜਿਹੜੀ ਹੋ ਗਈ ਹੈ ਕਿ ਉਹਦੇ ਵਿੱਚ ਘਬਰਾਹਟ ਜਿਹੜੀ ਹੈ ਨਾ ਜੀ ਉਹ ਸਪਸ਼ਟ ਨਜ਼ਰ ਆਉਂਦੀ ਹੈ। ਕਿਉਂਕਿ ਜੇ ਮੈਨੂੰ ਕੱਲ ਇੱਕ ਵਿਅਕਤੀ ਸਨ ਜੀ, ਉਹ ਕਾਂਗਰਸੀ ਨੇ, ਉਹ ਮੈਨੂੰ ਕਹਿੰਦੇ ਜੀ ਕਿ ਜੇ ਆਮ ਆਦਮੀ ਪਾਰਟੀ ਨਾ ਹੁੰਦੀ ਤੇ ਕਾਂਗਰਸ ਨੇ ਪੰਜਾਬ ਚੋਂ ਸਵੀਪ ਕਰ ਜਾਣਾ ਸੀ। ਮੈਂ ਕਿਹਾ ਵੀ ਜੇ ਆਮ ਆਦਮੀ ਪਾਰਟੀ ਨਾ ਹੁੰਦੀ ਤੇ ਫਿਰ ਮੋਦੀ ਨੇ ਭਾਰਤ ਚੋਂ ਸਵੀਪ ਕਰ ਜਾਣਾ ਸੀ। ਜੀ 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 ਉਹਨਾਂ ਨੂੰ ਇਹ ਜਿਹੜਾ ਦਿਸ ਰਿਹਾ ਨਾ ਜੀ, ਇਹ ਗੱਲ ਹੈ ਕਿ ਬਣੀ ਜਿਹੜੀ ਖੇਡ ਆ ਉਹ ਖਰਾਬ ਹੋ ਰਹੀ ਹੈ। ਇਹ ਭਾਰਤੀ ਜਨਤਾ ਪਾਰਟੀ ਵਾਲੇ ਹੀ ਨੇ ਜਿਹੜੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਨੇ ਉਹ ਕਰ ਰਹੇ ਨੇ। ਰੋਕਿਆ ਨਹੀਂ ਜਾ ਸਕਦਾ, ਕਿਤੇ ਰੋਕਿਆ ਜਾ ਸਕਦਾ ਪਰ ਉਹ ਰੋਕ ਰਹੇ ਨਹੀਂ। ਉਹਨਾਂ ਨੂੰ ਪਤਾ ਹੈ ਕਿ ਇਸੇ ਤਰੀਕੇ ਦੇ ਨਾਲ ਹੀ ਸ਼ਾਇਦ ਡਰਾ ਕੇ ਉਹ ਜੋ ਪਿਛਲੇ ਸਮੇਂ ਕਰਦੇ ਰਹੇ ਨੇ ਕਿ ਉਹਨਾਂ ਨੂੰ ਭਜਾ ਸਕਦੇ ਨੇ। ਜੀ ਜੀ ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਜਿਹੜੀਆਂ ਕੁਝ ਖਬਰਾਂ, ਕੁਝ ਚੋਣ ਸਰਗਰਮੀਆਂ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕੀਤੀ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਜਾਣ ਤੋਂ ਪਹਿਲਾਂ ਬਲਤੇਜ ਪੰਨੂ ਜੀ, ਅੱਜਨਾਮਾ ਜੀ, ਜਿੱਥੋਂ ਗੱਲ ਸ਼ੁਰੂ ਕੀਤੀ ਸੀ ਆਪਾਂ ਇੱਕ ਗੰਭੀਰ ਮੁੱਦੇ ਤੋਂ, ਉਹਦੇ ਉੱਤੇ ਹੀ ਕਿ ਸ਼੍ਰੀਨਗਰ ਨਹੀਂ ਅਜੇ ਤੱਕ ਸ਼ਾਂਤ ਹੋਇਆ, ਉਧਰ ਪਿਆ ਅਸਾਮ ਹੁਣ ਭੜਕ ਬੇਲੀ। ਜੀ, ਸ਼੍ਰੀਨਗਰ ਨਹੀਂ ਅਜੇ ਤੱਕ ਸ਼ਾਂਤ ਹੋਇਆ, ਉਧਰ ਪਿਆ ਅਸਾਮ ਹੁਣ ਭੜਕ ਬੇਲੀ। ਸ਼ਹਿਰ ਬੰਦ ਲਈ ਸੁਣੀ ਦਾ ਕਦੀ ਸੱਦਾ, ਕਦੀ ਜਾਮ ਕੀਤੀ ਮਿਲਦੀ ਸੜਕ ਬੇਲੀ। ਜੀ, ਬੋਡੋਵਾਦੀ ਹਨ ਇੱਕ ਦਿਨ ਕਤਲ ਕਰਦੇ, ਦੂਜੇ ਕੱਢਣ ਆ ਦੂਜੇ ਦਿਨ ਰੜਕ ਬੇਲੀ। ਕਿਧਰੇ ਗੋਲੀ ਵੀ ਚੱਲ ਰਹੀ ਦੋ ਪਾਸੀ, ਕਿਧਰੇ ਵੇਖੀ ਦੀ ਡਾਂਗ ਰਹੀ ਖੜਕ ਬੇਲੀ। ਜੀ, ਜਿੰਨੀ ਦੇਰ ਨੂੰ ਉਧਰ ਕੁਝ ਠੰਡ ਪੈਣੀ, ਜਾਣੀ ਹੋਰ ਚਵਾਤੀ ਕੋਈ ਲੱਗ ਬੇਲੀ। ਜੀ, ਜਿੰਨੀ ਦੇਰ ਨੂੰ ਉਧਰ ਕੁਝ ਠੰਡ ਪੈਣੀ, ਜਾਣੀ ਹੋਰ ਚਵਾਤੀ ਕੋਈ ਲੱਗ ਬੇਲੀ। ਪੂਰਾ ਦੇਸ਼ ਨਾ ਕਦੇ ਹੈ ਸ਼ਾਂਤ ਹੋਇਆ, ਬੁਝਦੀ ਕਦੇ ਮੁਕੰਮਲ ਨਾ ਗਵੇਲੀ। ਜੀ 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 ਤੇ ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਅੱਜ ਇੱਕ ਵਾਰੀ ਫੇਰ ਜੁੜੇ, ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਚੋਣ ਸਰਗਰਮੀਆਂ ਦੇ ਬਾਰੇ ਤੁਸੀਂ ਸਾਨੂੰ ਦੱਸਿਆ। ਬਹੁਤ ਬਹੁਤ ਸ਼ੁਕਰੀਆ। ਕੱਲ ਤੱਕ ਦੇ ਲਈ, ਕੱਲ ਨੂੰ ਤੁਹਾਨੂੰ ਇੱਕ ਵਾਰੀ ਫੇਰ ਮਿਲਦੇ ਹਾਂ ਇਸੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ। ਤਦ ਤੱਕ ਲਈ ਤੁਹਾਨੂੰ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ।